ਅਗਲੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਇਜ਼ਰਾਈਲ ਤੇ ਹਮਾਸ ਦੇ ਵਿੱਚ ਜਿਹੜੀ ਜੰਗਬੰਦੀ ਹੋਈ ਸੀ, ਉਹ ਲੱਗਦਾ ਆ ਹੁਣ ਖਤਮ ਹੋ ਚੁੱਕੀ ਆ। 1 ਤਰੀਕ ਨੂੰ ਜੇ ਫੇਰ ਦੇਖਿਆ ਜਾਵੇ ਤਾਂ ਇਹਨਾਂ ਦੋਨਾਂ ਦੇ ਦਰਮਿਆਨ ਝਗੜਾ ਜਿਹੜਾ ਆ ਦੁਬਾਰਾ ਸ਼ੁਰੂ ਹੋ ਚੁੱਕਾ ਆ। ਇਜ਼ਰਾਈਲ ਨੇ ਕਹਿੰਦੇ ਵੀ ਆਪਣੀ ਫਾਈਟਿੰਗ ਆ, ਲੜਾਈ ਆ, ਉਸ ਨੂੰ ਮੁੜ ਦੁਬਾਰਾ ਚਾਲੂ ਕਰ ਦਿੱਤਾ ਆ। 에ਅਰ ਸਟ੍ਰਾਈਕਸ ਕਹਿੰਦੇ ਗਾਜ਼ਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਫੇਰ ਰਿਪੋਰਟ ਕੀਤੀਆਂ ਗਈਆਂ ਆ। ਹਮਾਸ ਦੇ ਦੁਆਰਾ ਕਈ ਦਰਜਨ ਜਿਹੜੇ ਇਹ ਉਹਨਾਂ ਨੇ ਰੱਖੇ ਸੀਗੇ ਕਬਜ਼ੇ ਦੇ ਵਿੱਚ, ਜਿਨ੍ਹਾਂ ਨੂੰ ਕਿਡਨੈਪ ਕਰ ਲਿਆ ਸੀ, ਉਹਨਾਂ ਨੂੰ ਵਾਪਸ ਛੱਡਿਆ ਗਿਆ ਆ। ਆਈਡੀਐਫ ਜਿਹੜੀ ਉਹ ਕਹਿ ਰਹੀ ਆ ਵੀ ਉਹਨਾਂ ਨੇ 200 ਤੋਂ ਵੱਧ ਜਿਹੜੇ ਟੈਰਰ ਟਾਰਗੇਟਸ ਆ, ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੇ ਉੱਤੇ ਹਮਲਾ ਕੀਤਾ ਆ। ਪੈਲਸਤੀਨੀ ਹੈਲਥ ਅਧਿਕਾਰੀਆਂ ਨੇ ਕਿਹਾ ਵੀ ਇਹਨਾਂ ਬੰਬਾਰਡਮੈਂਟ ਦੇ ਵਿੱਚ, ਇਜ਼ਰਾਈਲੀ ਸਟ੍ਰਾਈਕਸ ਦੇ ਵਿੱਚ 100 ਤੋਂ ਵੱਧ ਲੋਕਾਂ ਦੀ ਹੋਰ ਮੌਤ ਹੋ ਚੁੱਕੀ ਹੈਗੀ ਆ। 100 ਇਜ਼ਰਾਈਲੀ ਔਰਤਾਂ ਤੇ ਬੱਚਿਆਂ ਤੇ ਫੋਰਨਰਸ ਨੂੰ ਜਿਨ੍ਹਾਂ ਨੂੰ ਹਮਾਸ ਨੇ ਕਿਡਨੈਪ ਕੀਤਾ ਸੀ, ਹੌਸਟੇਜ ਬਣਾਇਆ ਸੀ, ਬੰਧਕ, ਉਹਨਾਂ ਨੂੰ ਛੱਡਿਆ ਆ। ਤੇ ਉਧਰ ਪੈਲਸਤੀਨੀਅਨ ਜਿਹੜੀਆਂ ਔਰਤਾਂ ਤੇ ਬੱਚੇ ਜਿਹੜੇ ਆ, ਉਹਨਾਂ 240 ਉਹ ਇਜ਼ਰਾਈਲ ਨੇ ਆਪਣੇ ਵੱਲੋਂ ਜਿਹੜੇ ਉਹ ਛੱਡੇ ਹੈਗੇ ਆ। ਇਜ਼ਰਾਈਲੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਦੇ ਆਫਿਸ ਨੇ ਕਿਹਾ ਵੀ ਹਮਾਸ ਨੇ ਜਿਹੜੀ ਆਪਣੀ ਕਮਿਟਮੈਂਟ ਸੀਗੀ ਵੀ ਸਾਰੀਆਂ ਕਿਡਨੈਪ ਕੀਤੀਆਂ ਔਰਤਾਂ ਨੂੰ ਛੱਡਣ ਦੀ, ਉਸ ਦੇ ਵਿੱਚ ਫੇਲ ਹੋਏ ਆ। ਇਸ ਲਈ ਅਸੀਂ ਮੁੜ ਦੁਬਾਰਾ ਜਿਹੜੀ ਹਮਾਸ ਦੇ ਟਾਰਗੇਟਸ ਆ, ਉਹਨਾਂ ਉੱਤੇ ਹਮਲੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ। 에ਅਰ ਰੇਡਸ, ਆਰਟਿਲਰੀ ਸਟ੍ਰਾਈਕਸ, ਇਹ ਇਸ ਟਾਈਮ ਰਿਪੋਰਟ ਕੀਤੀਆਂ ਜਾ ਰਹੀਆਂ ਹੈ। ਗਾਜ਼ਾ ਦੇ ਵਿੱਚ ਜਿਹੜੀ ਜੰਗਬੰਦੀ ਹੋਈ ਸੀ ਪਿਛਲੇ ਕੁਛ ਦਿਨਾਂ ਦੀ, ਉਹ ਹੁਣ ਖਤਮ ਹੋ ਚੁੱਕੀ ਹੈਗੀ ਆ। ਤੇ ਉਧਰ ਹਮਾਸ ਦੇ ਦੁਆਰਾ ਵੀ ਕਹਿੰਦੇ ਰੌਕਟ ਆ ਸਦਰਨ ਇਜ਼ਰਾਈਲ ਤੈਲ ਅਵੀਵ ਤੱਕ ਵੀ ਛੱਡੇ ਗਏ ਹੈਗੇ।